1947 ਜਦੋਂ ਵੰਡ ਹੋਈ ਇੱਥੇ ਕਾਫੀ ਘਰ ਜਿਹੜੇ ਸਿੱਖਾਂ ਦੇ ਸਨ। ਜਦੋਂ 47 ਦੀ ਵੰਡ ਹੋਈ ਫਿਰ ਇੱਥੋਂ ਉਜੜ ਕੇ ਚੜ੍ਹਦੇ ਪੰਜਾਬ ਚਲੇ ਗਏ ਤੇ ਇੱਥੇ ਇੱਕ ਘਰ ਐਸਾ ਹੈ ਜਿਹਦੀ ਅਸੀਂ ਪਹਿਲੇ ਹੀ ਵੀਡੀਓ ਬਣਾਈ ਹੈ। ਜੋਗਿੰਦਰ ਸਿੰਘ ਇਹਦਾ ਦਾਦਾ ਮੰਗਾ ਦਾਸ ਹੈ, ਉਹਦੇ ਪੋਤਰੇ ਨੇ। ਇਹਨਾਂ ਨੂੰ ਜਿਹੜਾ ਆਪਣੇ ਦੋਵਾਂ ਬੱਚਿਆਂ ਨੂੰ ਜਿਹੜਾ ਉਹ ਗੁਰੂ ਨਾਨਕ ਦਾ ਸਿੰਘ ਬਣਾਇਆ ਹੋਇਆ। ਅੱਛਾ ਜੀ, ਕਿੱਥੇ ਕਰ ਗਏ ਗੁਰਦੁਆਰਾ ਪਾ? ਅੱਛਾ ਅੱਛਾ, ਇਹ ਚੌਕ ਕੈਮ ਸਾਹਮਣੇ ਗਲੀ ਆ ਰਹੀ ਚੜ੍ਹਦੇ ਹੋ ਦੇਖਿਆ ਦਾ ਪਹਾੜ ਲੈਂਦਾ ਤੇ ਮੱਝਾਂ ਇਹੀ ਹੈ, 2 ਮੱਝਾਂ ਨੇ ਛੋਟੀਆਂ ਨੇ ਤੇ ਇੱਕ ਬੱਚਾ ਪੂਰਨ ਕੇ ਲਈਆਂ ਨੇ ਦਿਹਾੜੇ ਤੇ। ਹਾਂ, ਦਿਹਾੜੇ ਤੇ ਨਹੀਂ ਕਿਸੇ ਦੀ। ਅੱਛਾ, ਇਹ ਮੁਸਲਮਾਨ ਨੇ ਨਾ? ਹਾਂਜੀ, ਚਲੋ ਅੱਧ ਹੋ ਜਾਣਗੀਆਂ। ਸਪੋਰਟ ਫੁੱਲ ਕਰਨੀ ਹੈ, ਪਾਕਿਸਤਾਨੀ ਆਪਣਾ ਸਰਦਾਰ ਹੈ। ਇੱਥੇ ਇਹਨਾਂ ਦਾ ਪਿਆਰ ਮੁਹੱਬਤ ਸੀ, ਇਹਨਾਂ ਨੂੰ ਨਹੀਂ ਅਸੀਂ ਜਾਣ ਦਿੱਤਾ, ਸਾਡੇ ਵੱਡਿਆਂ ਨਹੀਂ ਜਾਣ ਦਿੱਤਾ ਤੇ ਇੱਥੇ ਰਹਿੰਦੇ ਰਹੇ। ਘਰ ਰਹਿੰਦੇ ਪਿੰਡ ਚ? ਹਾਂ, ਇੱਕੋ ਹੀ ਘਰ। ਲੋ ਜੀ, 47 ਤੋਂ ਪਹਿਲਾਂ ਦੀ ਮਸਜਿਦ ਜਿਹੜੀ ਤੇ ਉਦੋਂ ਤੇ ਕੱਚੀ ਸੀ ਤੇ ਬਾਅਦ ਚ ਸ਼ਹੀਦ ਕਰਕੇ, ਕਿਉਂਕਿ ਨੀਵੀਆਂ ਮਸਜਿਦਾਂ ਜਦੋਂ ਹੋ ਜਾਂਦੀਆਂ ਜ਼ਾਹਿਰ ਬਾਤ, ਫਿਰ ਉਹ ਤੋੜ ਭੰਨ ਕਰਕੇ ਸ਼ਹੀਦ ਕਰਕੇ ਤੇ ਫਿਰ ਦੁਬਾਰਾ ਜਿਹੜੀ ਉੱਚੀ ਕੀਤੀ ਗਈ, ਦੁਬਾਰਾ ਤਮੀਰ ਕੀਤੀ ਗਈ। ਬੜੀ ਬਿਊਟੀਫੁਲ ਖੂਬਸੂਰਤ ਬਣਾਈ ਮਸਜਿਦ ਜੀ। ਲੋ ਜੀ, ਆ ਮਸਜਿਦ ਬੜੀ ਪਿਆਰੀ, ਅੰਦਰ ਖਜੂਰ ਦਾ ਦਰਖਤ ਲਗਾ, ਉੱਤੇ ਖਜੂਰਾਂ ਵੀ ਲੱਗੀਆਂ ਹੋਈਆਂ। ਬਹੁਤ ਪਿਆਰੀ ਮਸਜਿਦ ਬਣਾਈ ਹੋਈ। अस्सलाम वालेकुम जी, सत श्री अकाल। मैं तुहाडा वीर मुहम्मद तनवीर। नाज़रीन, अज फिर पहुंचे असीं फैसलाबाद पिंड 565 ਚੱਕ च ते मैं तुहाडा वीर मुहम्मद तनवीर ते मेरे नाल ਜੋਗਿੰਦਰ ਸਿੰਘ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ। ਸ਼ਕੀਲ ਅਹਿਮਦ ਐਸੇ ਪਿੰਡ ਦੇ ਆ ਜਿਹੜੇ ਵਸਨੀਕ ਨੇ। ਅੱਜ ਤੁਹਾਨੂੰ ਜੋਗਿੰਦਰ ਸਿੰਘ ਦਾ ਜਿਹੜਾ ਹੈ ਜੋਗਿੰਦਰ ਸਿੰਘ ਤੇ ਮੈਂ ਮਿਲ ਕੇ ਤੁਹਾਨੂੰ ਸਾਰਾ ਪਿੰਡ ਵਿਖਾਣੇ ਆ ਤੇ ਨਾਲੇ ਤੁਹਾਨੂੰ ਜਿਹੜਾ ਨਾਲ ਜਿਹੜੀ ਜਾਣਕਾਰੀ ਦਿੰਦੇ ਆ। ਆਜੋ ਜੀ। ਅੱਛਾ ਭਾਈ, ਤੁਹਾਡਾ ਨਾਂ ਕੀ? ਸ਼ਕੀਲ ਅਹਿਮਦ। ਸ਼ਕੀਲ ਅਹਿਮਦ। ਅੱਛਾ ਭਾਜੀ, ਪਿੰਡ ਦਾ ਨਾਂ ਕੀ ਭਲਾ ਇਸਦਾ? ਇਹਦਾ ਨਾਂ ਜੀ ਚੱਕ ਨੰਬਰ 565। 565 ਤੇ ਜ਼ਿਲ੍ਹਾ ਆਪਣਾ ਫੈਸਲਾਬਾਦ ਹੀ ਆ? ਤਹਿਸੀਲ ਜਿਹੜਾ ਆਲਾ ਜ਼ਿਲ੍ਹਾ ਫੈਸਲਾ। ਜ਼ਿਲ੍ਹਾ ਫੈਸਲਾਬਾਦ। ਇਹ ਵੱਡਾ ਪਿੰਡ ਸੀ। ਅੱਛਾ ਅੱਛਾ ਭਾਜੀ, ਇਹ ਤੇ ਹੋ ਗਿਆ ਨਾ ਜਿਹੜਾ ਘਰ ਹੈ ਇਹਨਾਂ ਦਾ ਸਰਦਾਰਾਂ ਦਾ ਸਿੱਖਾਂ ਦਾ। ਦੱਸਦੇ ਦੇ ਨਾਲ ਇੱਕ ਹੋਰ ਘਰ ਹੁੰਦਾ ਇਸ। ਅੱਛਾ ਅੱਛਾ, ਇੱਥੇ ਇਹ ਆਪਣੀ ਜਗ੍ਹਾ ਫਰੋਖਤ ਕਰ ਦਿੰਦੇ। ਅੱਛਾ ਅੱਛਾ, ਚਲੋ ਆਜੋ ਜੀ, ਵਿਖਾਈਏ ਜਰਾ ਪਿੰਡ। ਅੱਛਾ ਜੀ, ਇੱਥੇ ਇਸ ਪਿੰਡ ਵਿੱਚ 47 ਪਿੰਡ ਪਹਿਲੇ 1947 ਜਦੋਂ ਵੰਡ ਹੋਈ ਇੱਥੇ ਕਾਫੀ ਘਰ ਜਿਹੜੇ ਸਿੱਖਾਂ ਦੇ ਸਨ। ਜਦੋਂ 47 ਦੀ ਵੰਡ ਹੋਈ ਫਿਰ ਇੱਥੋਂ ਉਜੜ ਕੇ ਚੜ੍ਹਦੇ ਪੰਜਾਬ ਚਲੇ ਗਏ ਤੇ ਇੱਥੇ ਇੱਕ ਘਰ ਐਸਾ ਹੈ ਜਿਹਦੀ ਅਸੀਂ ਪਹਿਲੇ ਹੀ ਵੀਡੀਓ ਬਣਾਈ ਹੈ। ਜੋਗਿੰਦਰ ਸਿੰਘ, ਇਹਦਾ ਅੱਬੂ ਦਾ ਨਾਮ ਹੈ ਰਾਮ ਅਰਫਾਨ ਚੰਦ। ਅਰਫਾਨ ਚੰਦ ਦਾ ਦਾਦਾ ਮੰਗਾ ਦਾਸ ਹੈ, ਉਹਦੇ ਪੋਤਰੇ ਨੇ। ਇਹਨਾਂ ਨੂੰ ਜਿਹੜਾ ਆਪਣੇ ਦੋਵਾਂ ਬੱਚਿਆਂ ਨੂੰ ਜਿਹੜਾ ਉਹ ਗੁਰੂ ਨਾਨਕ ਦਾ ਸਿੰਘ ਬਣਾਇਆ ਹੋਇਆ ਤੇ ਇਹ ਭਾਈ ਵੀ ਇਹਨਾਂ ਦੇ ਹਮਸਾਏ ਨੇ, ਮੁਸਲਮਾਨ ਨੇ, ਐਸੇ ਪਿੰਡ ਦੇ ਨੇ। ਤੇ ਇਹ ਇੱਕੋ ਹੀ ਘਰ ਜਿਹੜਾ ਇੱਥੇ ਜਿਹੜਾ ਰਹਿ ਰਿਹਾ ਤੇ ਬਾਕੀ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਚਲੇ ਗਏ ਸਨ। ਲੇਕਿਨ ਇਹ ਬੜੇ ਉਦੋਂ ਦੇ 47 ਤੋਂ ਬਾਅਦ ਹੀ ਇਹ ਨਹੀਂ ਗਏ ਹੈ। ਦੱਸਦੇ ਕਿ ਸਾਡਾ ਬੜਾ ਪਿਆਰ ਸੀ ਪਿੰਡ ਦੇ ਮੁਸਲਮਾਨ ਕਹਿੰਦੇ ਤੁਸੀਂ ਨਾ ਜਾਓ, ਇੱਥੇ ਰਹੋ। ਤੇ ਉਦੋਂ ਦੇ ਇੱਥੇ ਰਹਿ ਰਹੇ ਹਜੇ ਵੀ ਪੂਰੇ ਪਿੰਡ ਦੇ ਵਿੱਚ ਇੱਕੋ ਹੀ ਇਹ ਜਿਹੜਾ ਘਰ ਹੈ ਸਰਦਾਰਾਂ ਦਾ ਜਿਹੜਾ ਇੱਥੇ ਰਹਿੰਦਾ। ਬਾਕੀ ਸਾਰਾ ਪਿੰਡ ਜਿਹੜਾ ਜਿੰਨਾ ਵੀ ਸਾਰਾ ਮੁਸਲਮਾਨਾਂ ਦਾ। ਕੋਈ ਚੰਦ ਘਰ ਸਾਈ ਵੀ ਹਨ ਭਾਰਤ ਕਿ ਹਾਂਜੀ ਹੈਗੇ ਨੇ? ਪਿਛਲੀ ਗਲੀ। ਅੱਛਾ 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 ਅੱਛਾ। ਜੋਗਿੰਦਰ, ਕਿੰਨੀਆਂ ਕਲਾਸਾਂ ਪੁਲਿਸ ਪੜਿਆ ਫਿਰ? 8 ਵੀਰ ਜੀ। ਹੈ 8 ਪੜੀ। 8 ਪੜਿਆ? ਹਾਂਜੀ। ਕਿਹੜੇ ਸਕੂਲੇ ਪੜਦਾ ਮੈਂ? ਇਹ ਸਰਕਾਰੀ ਹੋ ਗਈ। ਤੁਰ ਕੇ ਆਇਆ, ਤੇਰਾ ਸਕੂਲ ਵੀ ਵੇਖਣਾ ਮੈਂ। ਸਹੀ। ਜੋਗਿੰਦਰ, 8 ਕਲਾਸਾਂ ਤੋਂ ਅੱਗੇ ਫਿਰ ਕਿਉਂ ਨਹੀਂ ਪੜਿਆ ਸੀ? ਕੀ ਮਤਲਬ ਹੈ? ਕੰਮ ਕੁਮ ਬਾਪੂ ਫਿਰ ਇਕੱਲੇ ਸੀ, ਫਿਰ ਕੰਮ ਕੁਮ ਨਾਲ ਕਰਾਈ ਦੇ। ਕਿੰਨੇ ਭੈਣ ਭਰਾ ਤੁਸੀਂ? ਅਸੀਂ 7। 7? ਹਾਂਜੀ। 3 ਭਾਈ? ਹਾਂਜੀ। ਉਹਨਾਂ ਨਾਂ ਕੀ ਭਲਾ? ਉਹਦਾ ਨਾਂ, ਇੱਕ ਦਾ ਨਾਂ ਪੂਰਨ ਚੰਦ, ਹਾਂ, ਇੱਕ ਦਾ ਨਾਂ ਭਗਤ ਸਿੰਘ ਤੇ ਮੇਰਾ ਨਾਂ ਜੋਗਿੰਦਰ ਸਿੰਘ। ਅੱਛਾ ਅੱਛਾ, ਸਹੀ। ਕਿਉਂ ਭਾ ਜੀ? ਇਹ ਆਪਣਾ ਜਿਹੜਾ ਇੱਥੇ ਸਰਦਾਰਾਂ ਦਾ ਇੱਕੋ ਹੀ ਘਰ ਹੈ ਤੇ ਫੁੱਲ ਪਿਆਰ ਨਾਲ ਰਹਿ ਰਹੇ ਸਾਰੇ ਭੈਣ ਭਰਾ ਮਤਲਬ ਕੋਈ ਮਸਲਾ ਹੀ ਕੋਈ ਨਹੀਂ ਹੈ। ਅੱਛਾ ਨਾ, ਸਾਨੂੰ ਚੜ੍ਹਦੇ ਪੰਜਾਬ ਨਾਲ ਕੁਛ ਕਈਆਂ ਦੇ ਹੁੰਦੇ ਨਾ ਜ਼ੇਨ ਵਿੱਚ ਹੁੰਦਾ ਹੀ ਕਿਉਂ ਹੁੰਦਾ ਕਿ ਯਾਰ ਪਤਾ ਨਹੀਂ ਉਧਰ ਜਿਹੜੇ ਚੜ੍ਹਦੇ ਪੰਜਾਬ ਸਿੱਖ ਰਹਿੰਦੇ ਨੇ ਨਾ, ਮੁਸਲਮਾਨਾਂ ਨੂੰ ਬੜੀ ਜ਼ਿਆਦਤੀ ਕਰਦੇ ਨੇ। ਕਿਉਂ ਭਗਤ? ਨਹੀਂ, ਸਾਡੇ ਨਾਲ ਪਿਆਰ ਕੋਈ ਮਹਿਸੂਸ ਨਹੀਂ ਕਦੀ ਹੋਇਆ ਕਿ ਕੋਈ ਤੁਹਾਨੂੰ ਤਨਕੀਦ ਕੀਤੀ ਹੋਵੇ ਜਾਂ ਕੁਝ? ਨਹੀਂ ਮਹਿਸੂਸ। ਸ਼ਾਦੀਆਂ ਵਾਂਗ ਦੇ ਇਕੱਠੇ ਲੈ ਗਏ, ਉਹ ਵੀ ਘਰ-ਬਾਰ ਸਾਡੇ ਆਉਂਦੇ ਜਾਂਦੇ ਰਹਿੰਦੇ ਆ, ਇਕੱਠੇ ਖਾਈ ਪੀਵੀ ਦਾ, ਕੋਈ ਟੈਨਸ਼ਨ ਨਹੀਂ। ਸਕੂਲ ਦਾ ਕਿੱਥੇ ਲੱਗ ਪਊਗਾ? ਸਕੂਲ ਹੋ ਅੱਗੇ ਹੀ ਹੈ। ਅੱਛਾ, 8 ਕਲਾਸਾਂ ਤੋਂ ਪੜ੍ਹਦਾ ਰਿਹਾ ਤੂੰ? ਹਾਂਜੀ।
ਆਪਣੇ ਜਿਹੜੇ ਤੇਰੇ ਮੁਸਲਮਾਨ ਜਿਹੜੇ ਬੇਲੀ ਨੇ ਉਹਨਾਂ ਦਾ ਨਾਮ ਦੱਸਾਂ ਕਿਸੇ ਦਾ? ਇੱਕ ਦਾ ਨਾਮ ਹੈ ਵਿਕਾਸ, ਇੱਕ ਦਾ ਨਾਮ ਹੈ ਉਹ ਅਹਿਮਦ ਹੈ, ਤੇ ਇੱਕ ਦਾ ਨਾਮ ਹੈ ਉਹ ਹੈ ਕੀ ਨਾਮ ਹੈ ਰਫਾਨ। ਇਰਫਾਨ ਇੱਕ ਦਾ ਹਾਂਜੀ। ਇਹ ਮੁਸਲਮਾਨਾਂ ਦੇ ਬੱਚੇ ਨੇ ਇਕੱਠੇ ਖੇਲਦੇ ਖੋਲਦੇ। ਇਕੱਠੇ ਹੀ ਖੇਲਨੇ ਆ, ਇਕੱਠੇ ਹੀ ਪੜੀਦਾ, ਇਕੱਠੇ ਹੀ ਕੋਈ ਵੀ ਸ਼ੈ ਖਾਣੀ ਹੋਏ ਇਕੱਠੇ ਹੀ ਖਾਈ। ਹਾਂ ਸਹੀ ਹੈ। ਅੱਛਾ ਭਾ ਪਿੰਡ ਦੇ ਨੰਬਰਦਾਰ ਇਸ ਕਿੰਨੇ ਨੇ ਇਸ ਟਾਈਮ? ਕਿੰਨੇ ਨੰਬਰਦਾਰ? ਇੱਕ ਤੇ ਦੋ ਨੇ? ਇੱਕ ਹੀ ਹੈ ਜੀ। ਇੱਕ ਹੀ। ਮੁਸਲਮਾਨ ਨੰਬਰਦਾਰ? ਹਾਂਜੀ ਉਹ ਫਾਰਕ ਆ ਗਿਆ। ਅੱਛਾ ਅੱਛਾ। ਹਾਂ ਨੰਬਰਦਾਰ ਅਸਲਮ ਸੀ ਉਹਦਾ ਨਾਮ। ਹੂੰ ਉਹਦਾ ਬੇਟਾ ਅੱਗੋਂ ਨਈਮ ਹੈ ਹੂੰ। ਤੇ ਉਹ ਆਪਣੇ ਵਾਲੇ ਸਾਹਿਬ ਦੀ ਉਹ ਫਰਾਇਜ਼ ਉਹ ਅੰਜਾਮ ਦੇ ਰਿਹਾ। ਅੱਛਾ ਅੱਛਾ। ਹਾਂਜੀ ਭਾ ਕੋ ਪਤਾ ਹੈ ਆਪਣੇ ਅੱਬੇ ਕੋ ਦਾਦੇ ਕੋ ਸੁਣਾਇਆ ਇੱਥੇ ਕਿੰਨੇ ਘਰ ਵਾਲੇ ਸਿੱਖਾਂ ਨੂੰ ਨੇ ਸਿੰਤਾਲੇ ਪੰਜ ਸੱਤ ਹੈ ਪਤਾ ਹੋਵੇ? ਇਹ ਪਹਿਲੇ ਹੁੰਦੇ ਸਨ ਜੀ, ਉਹ ਸਿੰਤਾਲੇ ਪਹਿਲੇ? ਹਾਂਜੀ। ਮਸਜਿਦ ਵਾਲੀ ਚੌਂਕ 'ਚ ਹਾਂ ਹਾਂ ਉੱਥੇ ਹੁੰਦੇ ਸਨ। ਹਾਂ ਤੇ ਹੁਣ ਫਿਰ ਆਸਤਾ ਆਸਤਾ ਜਿਵੇਂ ਜਿੱਧਰ ਨੂੰ ਕਿਸੇ ਦੇ ਭੈਣ ਭਰਾ ਗਏ ਉਸੇ ਤਰ੍ਹਾਂ ਨਾਲ ਤੁਰ ਕੇ ਜਾਂਦੇ ਰਹੇ। ਹਾਂਜੀ। ਇਹ ਸ਼ੁਰੂ ਤੋਂ ਕੀ ਇਹ ਘਰ ਇਹਨਾਂ ਦਾ ਚਾਚੇ ਮੰਗੇ ਹੋ ਰਹੀ, ਚਾਚਾ ਸਾਈ ਹੋ ਰਹੀ, ਚਾਚਾ ਨਿੱਕਾ ਤੇ ਚਾਚਾ ਸੇਵਾ ਰਾਮ। ਤੇ ਇਹਨਾਂ ਸਾਡੇ ਦਾਦੇ ਹੋਰਾਂ ਨਾਲ ਖੇਤੀਬਾੜੀ ਕਰਨਾ, ਪੱਠੇ ਪੁੱਠੇ ਇੱਕੋ ਥਾਂ ਲੈ ਆਣੇ, ਪਾ ਲੈਣੇ। ਇੱਥੇ ਇਹਨਾਂ ਦਾ ਪਿਆਰ ਮੁਹੱਬਤ ਸੀ। ਇਹਨਾਂ ਨੂੰ ਨਹੀਂ ਅਸੀਂ ਜਾਣ ਦਿੱਤਾ, ਸਾਡੇ ਵੱਡਿਆਂ ਨਹੀਂ ਜਾਣ ਦਿੱਤਾ ਤੇ ਇੱਥੇ ਰਹਿੰਦੇ ਰਹੇ। ਇੱਕੋ ਘਰ ਰਹਿੰਦੇ ਪਿੰਡ ਚ? ਹਾਂ ਇੱਕੋ ਹੀ ਘਰ। ਹਾਂਜੀ ਆਪਣਾ ਕਰਨਾ ਕੀ ਜੋਗਿੰਦਰ ਅੱਬੂ ਤੁਹਾਡਾ ਜਿਹੜੇ ਉਹ ਨੇ ਹਿੰਦੂ ਨੇ? ਹਾਂਜੀ। ਤੁਹਾਨੂੰ ਕੋਈ ਜਿਹੜਾ ਬਣਵਾਇਆ? ਸਾਨੂੰ ਸਰਦਾਰ ਸਾਡੇ ਨਾਨਾ ਜੀ ਬਣੇ ਸੀ ਨਾ ਸਰਦਾਰ, ਫਿਰ ਅਸੀਂ ਵੀ ਬਣ ਗਏ। ਅੱਛਾ ਅੱਛਾ ਅੱਛਾ। ਤੇ ਪੂਰਾ ਜਿਹੜਾ ਉਹ ਹਜੇ ਵੀ ਨਹੀਂ ਉਹ ਹਾਂ ਹਿੰਦੂ ਤੁਸੀਂ ਭਗਤ ਨੂੰ ਤੇ ਤੈਨੂੰ ਇੱਕ ਸਰਦਾਰ ਦਾ ਹੈ? ਵਾਕਿਆ ਸਰਦਾਰ। ਅੱਛਾ ਹੈ ਹੀ ਤੇਰਾ? ਹਾਂ ਹਾਂ ਇਹੀ ਇਹ ਤੇ ਬਣਿਆ ਸਹੀ। ਮਾਸਟਰ ਤੇਰਾ ਕਿਹੜਾ ਹੁੰਦਾ? ਮਾਸਟਰ ਇੱਕ ਦਾ ਨਾਮ ਜੇਦਾ ਹੈ, ਇੱਕ ਦਾ ਨਾਮ ਐਸਨ, ਇੱਕ ਇਰਫਾਨ। ਉਹਨਾਂ ਕੋ ਪੜ੍ਹਦੇ ਨੇ? ਹਾਂਜੀ ਸਹੀ ਪੜ੍ਹਾਉਂਦੇ ਹੁੰਦੇ? ਹਾਂ ਸਹੀ ਪੜਾਉਂਦੇ। ਹਾਂ। ਅੱਛਾ ਜੀ ਇਹ ਲਿਖਿਆ ਹੋਇਆ ਸਕੂਲ ਦੀ 566 ਹੈ ਕਿ ਨਾਲ ਹਿਜਾਬ यूसी है ना जी, यूनियन काउंसिल। यूनियन काउंसिल 566 ਚ? ਅੱਛਾ ਅੱਛਾ ਅੱਛਾ। ਇਹ ਬੋਰਡ ਤੋਂ ਸਾਰਾ ਕੰਮ ਮਿਟਿਆ ਹੋਇਆ। ਉਹ ਤੋਂ ਦਿਖਾ ਸਕਦੇ ਇੱਥੇ ਲਿਖਿਆ ਹੈ 565 GB। ਇਧਰ 565 ਗਾਬੇ ਗਰਬੀ। ਉਦਵਾਰ ਗਵਰਨਮੈਂਟ ਪ੍ਰਾਇਮਰੀ ਸਕੂਲ ਚੱਕ ਨੰਬਰ 565 ਗਾਬੇ ਗਰਬੀ। ਗਰਬੀ। ਤੇ ਤੇਰਾ ਦੂਸਰਾ ਭਰਾ ਜਿਹੜਾ ਕੀ ਉਹਦਾ ਨਾਮ ਭਗਤ ਸਿੰਘ, ਹਾਂਜੀ ਉਹ ਵੀ ਐਸੇ ਸਕੂਲੇ ਪੜ੍ਹੇ? ਹਾਂ ਇਹੀ ਹੈ। ਤੇ ਪੂਰਨ ਪੂਰਨ ਵੀ ਇਹੀ। ਉਹਨਾਂ ਕਿੰਨੀਆਂ ਕਲਾਸਾਂ ਕੀਤੀਆਂ? ਉਹਨਾਂ ਨੇ ਕਈਆਂ ਨੇ, ਇੱਕ ਨੇ ਤੇ ਵੱਡੇ ਭਾਈ ਨੇ ਕੀਤੀ ਹੈ 9ਵੀਂ ਕਲਾਸ, ਅੱਛਾ। ਤੇ ਇੱਕ ਨੇ ਮੇਰੇ ਨਾਲ ਹੀ 8 ਹੀ ਕੀਤੀਆਂ ਉਹਨੇ। ਨਹੀਂ ਪੜਨ ਅਗਰ ਤੈਨੂੰ ਕੋਈ ਵੇਖ ਕੇ ਤੁਹਾਡਾ ਸਰਦਾਰ ਜਾਂ ਹੋਰ ਮੁਸਲਮਾਨ ਭਰਾ ਹਾਂਜੀ ਸਾਡਾ ਵੇਖ ਕੇ ਤੁਹਾਨੂੰ ਕੋ ਪੜਾਉਣਾ ਜੇ ਪੜਨਾ ਚਾਹੋਗੇ ਜਾਂ ਨਹੀਂ ਪੜਨਾ ਚਾਹਾਂਗੇ? ਪੜ ਲੇਗਾਗੇ? ਹਾਂਜੀ ਮਤਲਬ ਤੁਹਾਡਾ ਖਰਚਾ ਕੋਈ ਚੁੱਕ ਲੈਂਦਾ ਕਹਿੰਦਾ ਕਿ ਮੈਂ ਚਲੋ ਪੜਾਉਂਗਾ ਤੈਨੂੰ? ਹੈ ਹਾਂ ਪੜੇਗਾ? ਪੜਾਂਗੇ। ਤੇ ਮੈਂ ਤਾਂ ਅੱਗੇ ਵੀ ਕਹਿ ਰਿਹਾ ਕਿ ਤੇਰਾ ਚੈਨਲ ਅਸੀਂ ਬਣਾ ਦਿੱਤਾ ਅੱਜ, ਹਾਂਜੀ ਤੇ ਉੱਤੇ ਤੁਸੀਂ ਕੀ ਕਰੋਗੇ? ਕੋਈ ਨਹੀਂ ਵੀਡੀਓ ਪਾਵਾਂ ਕਰਾਂਗੇ। ਹਾਂਜੀ ਕਾਹਦੀ ਵੀਡੀਓ ਦੱਸੋ ਨਾ ਜਰਾ। ਹਾਂਜੀ ਜੋ ਕੰਮਕਾਰ ਕਰੋਗੇ? ਜੋ ਕੰਮਕਾਰ ਕੋਈ ਵਗੈਰਾ ਮੁੰਜੀ ਲਾਵਾਂਗੇ, ਕੋਈ ਵੀ ਦਿਹਾੜੀ ਦਿਹੜੀ ਕਰਾਂਗੇ ਤੇ ਉਹ ਵੀਡੀਓ ਪਾਵਾਂ ਕਰਾਂਗੇ। ਤੇ ਕੀ ਕਹਿਣਾ ਚਾਹੋਗੇ ਨੂੰ ਕਹੋ ਕੁਝ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮ ਕਰਿਆ। ਕੀ ਤੁਹਾਡੇ ਚੈਨਲ ਦਾ ਨਾਮ ਰੱਖਿਆ ਯਾਦ? ਚੈਨਲ ਦਾ ਨਾਮ ਜਗਵਿੰਦਰ ਸਿੰਘ। ਜਗਵਿੰਦਰ ਸਿੰਘ ਵਲੌਗ? ਹਾਂ ਜਗਵਿੰਦਰ ਸਿੰਘ ਬਲੌਗ ਨਾਮ। ਠੀਕ ਹੈ ਤੁਹਾਡੇ ਚੈਨਲ ਦਾ ਨਾਮ ਹੈ। ਠੀਕ। ਕਹੋ ਨਾ ਵੇਖਣ ਵਾਲਿਆਂ ਨੂੰ ਕੋਨੇ ਆਪਣੀ ਜੀ ਮੇਰਾ ਨਾਮ ਜਗਵਿੰਦਰ ਸਿੰਘ, ਮੇਰੇ ਨਾਮ ਦਾ YouTube ਚੈਨਲ ਜਗਵਿੰਦਰ ਸਿੰਘ ਬਲੌਗ। ਠੀਕ ਹੈ ਮੈਨੂੰ ਸਪੋਰਟ ਕਰਿਆ ਲਾਜ਼ਮ ਸਪੋਰਟ ਕਰਨਾ। ਨਾਜ਼ਰੀਨ ਭਾਵੇਂ ਸਾਡੇ ਦੇਸ਼ ਪ੍ਰਦੇਸ਼ ਰਹਿਣ ਵਾਲੇ ਪੰਜਾਬੀ ਵੀਰ ਜਿੱਥੇ ਵੀ ਵੱਸਦੇ ਹੋ, ਭਾਵੇਂ ਮੁਸਲਮਾਨ ਹੋ, ਭਾਵੇਂ ਯਾਰ ਸਿੱਖ ਹੋ, ਭਾਵੇਂ ਹਿੰਦੂ ਹੋ, ਠੀਕ ਹੈ ਇਹਨੂੰ ਸਪੋਰਟ ਲਾਜ਼ਮਨ ਕਰਿਆ ਜੇ। ਬਹੁਤ ਗਰੀਬ ਘਰ ਦੇ ਨੇ ਇੱਥੇ, ਤੇ ਇਕੱਲੇ ਇੱਥੇ ਰਹਿ ਰਹੇ ਨੇ, ਤੇ ਘਰ ਬਸ ਇਹਨਾਂ ਦਾ ਆਪਣਾ ਜਾਤੀ, ਬਾਕੀ ਸਾਰਾ ਕੁਝ। ਆਓ ਜੀ ਇਧਰ ਹੁਣ ਬਾਜ਼ਾਰੇ ਲੰਘ ਜੀ। ਕਿੱਥੇ ਕਰਕੇ ਹੁੰਦਾ ਸੀ ਗੁਰਦੁਆਰਾ? ਬਸ ਉਹ ਬਹਾਨਾ ਥੋੜਾ ਉਹ ਅੰਦਰ ਹੀ ਸਕੂਲ ਦੇ ਲਾਗੇ ਕਿਤੇ। ਪਾਪ ਤੁਸੀਂ ਕੀ ਕੰਮ ਕਰਦੇ? ਮੈਂ ਜੀ ਜ਼ਿਮੀਂਦਾਰ। ਮੈਂ ਪਹਿਲੇ ਫੌਜੀ ਫਰਟੀਲਾਈਜ਼ਰ ਦੇ ਵਿੱਚ। ਅੱਛਾ ਅੱਛਾ। ਇਹ ਖਾਦ ਵਾਲੀ ਚ?
ਹਾਂਜੀ ਅੱਛਾ ਅੱਛਾ, ਯੂਰੀਆ ਖਾਦ ਜਿੱਥੇ ਬਣਦੀ ਹੈ। ਹਾਂ ਅੱਛਾ। ਡੀਏਪੀ ਦੇ ਬੰਦੇ ਅੱਛਾ 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 ਉਹਦੇ ਵਿੱਚ ਰਿਹਾ ਅਸਲਾ ਇੱਥੇ ਪਿੰਡੀ ਦੇ ਵਿੱਚ ਸੀ ਉਹਨਾਂ ਦਾ ਹੈਡਕੁਆਟਰ, ਅੱਛਾ ਅੱਛਾ ਉੱਥੇ ਸਾਂ। ਐਫਐਫਸੀ ਦੀ ਉਹ ਬ੍ਰਾਂਚ ਹੈ, ਐਫਐਫਬੀਐਲ, ਉੱਥੇ ਮੈਂ ਰਿਹਾ। ਅੱਛਾ ਪੀ ਨੰਬਰ ਮੇਰਾ 1603 ਹੈ, ਮੈਨੂੰ ਅਜੇ ਵੀ ਯਾਦ ਹੈ। ਅੱਛਾ। ਤੇ ਤੇ ਆਪਣੀ ਕੋਈ ਜ਼ਮੀਨ ਨਹੀਂ ਹੈ? ਜ਼ਮੀਨ ਹੈ 2-2.5 ਕਿੱਲੇ। ਅੱਛਾ ਅੱਛਾ ਭਾਈ, ਤੇਰਾ ਨਾਮ ਫਿਰ ਮੈਂ ਭੁੱਲ ਗਿਆ, ਕੀ ਨਾਮ? ਸ਼ਕੀਲ ਹੈ। ਸ਼ਕੀਲ ਅਹਿਮਦ। ਭਾਈ ਸ਼ਕੀਲ, ਇਹਨਾਂ ਦੀ ਜਦੋਂ ਦਿਨ ਦਿਹਾੜਾ ਆਉਂਦਾ, ਹਾਂਜੀ ਹੋਲੀ ਆ ਗਈ ਜਾਂ ਉਹ ਕੀ ਹੋਰ ਕੀ ਹੁੰਦਾ ਜੀ, ਬਿੰਦਰ ਮੈਨੂੰ ਯਾਰ ਭੁੱਲ ਜਾਂਦਾ। ਹੋਲੀ ਤੇ ਦੀਵਾਲੀ, ਦੀਵਾਲੀ ਹੋਰ ਵੀ ਹੁੰਦਾ ਹੈ, ਕਿਉਂਕਿ ਲੋਹੜੀ ਲੋਹੜੀ, ਹਾਂ ਵਾਕਈ ਲੋਹੜੀ ਤੇ ਇਹ ਆਪਣੀ ਮਨਾਉਂਦੇ ਨੇ। ਮਨਾਉਂਦੇ। ਕਰਦੇ ਨੇ, ਕੱਪੜੇ ਪਾਉਂਦੇ ਨੇ, ਫਿਰ ਪਕਾਨ ਖਾਣੇ ਵੀ। ਅੱਛਾ, ਉਹ ਤਾਂ ਕਰਦੇ ਨੇ। ਤੇ ਜਿਹਨਾਂ ਆਪਣੀ ਸਾਡੀ ਮੁਸਲਮਾਨਾਂ ਦੀ ਈਦ ਆਉਂਦੀ ਹੈ, ਅਸੀਂ ਇੱਕ ਦੂਸਰੇ ਨੂੰ ਮਿਲਨੇ ਆ ਖੁਸ਼ੀ ਨਾਲ, ਤੇ ਤੁਸੀਂ ਇਹਨਾਂ ਨੇ ਕਰਦੇ ਹੋ ਜਦੋਂ ਇਹਨਾਂ ਦੀ ਆਉਂਦੀ ਹੈ ਹੋਲੀ ਦੀਵਾਲੀ, ਹਾਂਜੀ ਇਹਨਾਂ ਨੂੰ ਮਿਲਦੇ ਮੁਲਦੇ ਨੂੰ? ਹਾਂ, ਸਾਡੇ ਮਾਸ਼ਾਅੱਲਾ ਇਹਨਾਂ ਦੇ ਘਰ ਕਾਫੀ ਆਣਾ ਜਾਣਾ। ਉਹ ਇਹਨਾਂ ਦੀਆਂ ਜਿਹੜੀਆਂ ਮਸ਼ੀਰਾਂ ਨੇ, ਹਾਂ ਉਹ ਸਾਡੇ ਘਰ ਮੇਰੀ ਜਿਹੜੀ ਵਾਈਫ ਹੈ, ਉਹਦੀਆਂ ਬਹੁਤ ਸਹੇਲੀਆਂ ਬਣੀਆਂ, ਭੈਣਾਂ ਬਣੀਆਂ। ਉਹ ਜਿਹੜੀ ਸ਼ਾਇਦ ਯਾਨੀ ਇੱਧਰ ਤੁਹਾਡੀ ਵਾਈਫ ਜਿਹੜੀ ਸਾਡੀ ਭੈਣ ਬਾਜੀ ਜਿਹੜੀ, ਹਾਂਜੀ। ਯਾਨੀ ਉਹ ਨਹੀਂ, ਉਹ ਵੀ ਨਹੀਂ ਕਰਦੇ ਮਤਲਬ ਕਿ ਨਹੀਂ। ਹਿੰਦੂ ਨੇ ਜਾਂ ਸਿੱਖ ਨੇ, ਨਹੀਂ ਨਹੀਂ, ਆਪਣੇ ਭੈਣ ਭਰਾਵਾਂ ਕਰਦੇ। ਹਾਂਜੀ। ਤੋ ਇੱਕ ਦੂਸਰੇ ਦਾ ਖਾਣਾ ਪਕਾਣਾ ਜਿਹੜਾ ਦਿਲ ਕਰੇ ਉਹ ਲੈ, ਇਧਰੋਂ ਵੀ ਲੈ ਜਾਂਦੇ ਨੇ। ਉਹ ਵੀ ਇਸ ਤਰ੍ਹਾਂ, ਯਾਨੀ ਕਿ ਕੋਈ ਨਹੀਂ ਐਸਾ ਵੈਸਾ ਵੀ ਹੈ ਹਿੰਦੂ ਨੇ ਜਾਂ ਹਾਂ ਸਾਡੇ ਨਹੀਂ ਹੈ, ਹਾਂ ਹਾਂ, ਅਸੀਂ ਨਹੀਂ ਕਰਦੇ। ਸਹੀ ਸਹੀ। ਯਾਨੀ ਪੂਰਾ ਪਿੰਡ ਹੀ ਪਿਆਰ ਕਰਦਾ ਹੈ ਹਾਂ, ਪਿਆਰ ਕਰੀਦਾ, ਸਹੀ ਰਹਿ ਰਿਹਾ। ਵੀ ਦਿਲ ਚ ਨਾ ਆਏ ਨਾਲੇ ਸਾਡੇ ਨਾਲੇ ਦੀਨ ਦੂਸਰਿਆਂ ਦੀ ਹਾਂਜੀ ਇੱਜ਼ਤ ਕਰਨ ਦਾ। ਹਾਂ ਕਿ ਇਨਸਾਨ ਜਿਹੜਾ ਉਹਦਾ ਸਾਰਿਆਂ ਦਾ ਸਲਾਮ ਕਰਨਾ ਹਾਂਜੀ। ਸਹੀ। ਜਗਵਿੰਦਰ, ਦੂਸਰਾ ਭਗਤ ਹੈ ਤੇਰਾ ਭਰਾ ਹਾਂਜੀ ਭਗਤ ਸਿੰਘ, ਤੇ ਉਹ ਵੀ ਇਹੋ ਕੰਮ ਕਰਦਾ ਦਿਹਾੜੀ ਧੂੜੀ ਨਾਲ? ਹਾਂ, ਉਹ ਕੋਈ ਦਿਹਾੜੀ ਕੰਮ ਹਟ ਗਿਆ ਮੇਰੇ ਨਾਲ। ਵਾਕਈ। ਤੇ ਉਹ ਕਹਿੰਦਾ ਸੀ ਮੈਂ ਕਾਸਮੇਟ ਦੁਕਾਨੇ ਜਾਣਾ ਹੁੰਦਾ, ਕੋਈ ਜਾਜੂ ਸਿੱਖਦਾ ਸੀ। ਪਹਿਲੇ ਹੀ ਜੋ ਸਿੱਖਦਾ ਸੀ, ਹੁਣ ਤੇ ਕੋਈ ਨਹੀਂ। ਹੁਣ ਸਾਡੇ ਕਿੰਨੇ ਨਾਲ ਪੈਸੇ ਲੈਂਦਾ ਸੀ? ਪੈਸੇ 7000 ਰੁਪਏ ਦਿੰਦੇ ਹਨ। 7000 ਨਾਲ ਕੀ ਬਣਦਾ ਯਾਰ? ਕੁਛ ਦੋ ਜਿੰਨੀ ਮਹਿੰਗਾਈ 7000 ਨਾਲ ਕੋਈ। ਹਾਂ ਉਹਨਾਂ ਦੀ ਸਰਦਾਰਾਂ ਦੀ ਕਿਸੇ ਦੀ ਦੁਕਾਨ ਸੀ, ਅੱਛਾ ਉਹਦੇ ਅੱਛਾ ਤੇ ਜਾਂਦਾ ਰਿਹਾ। ਅੱਛਾ, ਚੌਥੇ ਜਾਂਦਾ ਰਿਹਾ। ਹਾਂ, ਜ਼ਾਹਰ ਗੱਲ ਹੈ, ਬਾਅਦ ਕੋਲ ਖਿਲਾਫ ਹੋ ਜਾਂਦੇ। ਹਟ ਗਿਆ ਹੁਣ, ਹਾਂਜੀ ਸਾਡੇ। ਬਸ ਦਿਹਾੜੀ ਧੂੜੀ ਕਰਦੇ ਪਏ ਜਿਹੜੀ ਹਾਂ ਲੱਭ ਰਿਹਾ। ਹਾਂਜੀ। ਹੁਣ ਮੁੰਜੀ ਲਾਣ ਜਾਂਦੇ, ਮੁੰਜੀ ਕਿੰਨੀ ਕੁ ਲਾ ਲੈਂਦੇ ਰੋਜ਼ ਦੀ? ਹੁਣ ਜੀ ਇਹੀ ਵਿਗਾ ਹੀ ਲਾਈਦਾ ਬਹੁਤਾ ਸੀ। ਲਾਣੀ ਵੀ ਬੜੀ ਮੁਸ਼ਕਲ ਹੈ ਬਾਬਾ। ਗੱਲ ਬੜੀ ਇੰਨੀ ਗਰਮੀ ਦੇ ਵਿੱਚ ਤਾਂ ਵੇਖ ਹੁਣ ਚੱਲਣੇ ਪਸੀਨਾ ਵੇਖ ਪਾ ਸਕੀਨ ਕਿਵੇਂ ਆਇਆ ਪਿਆ, ਤੇ ਇਹਨੂੰ ਵੀ ਮੈਨੂੰ ਵੀ ਕੰਮ ਕਰਨਾ ਬੜਾ ਮੁਸ਼ਕਲ ਹੈ ਜੀ। ਨਹੀਂ ਕਰਕੇ ਖਾਣਾ ਬੜੀ ਗੱਲ ਹੈ। ਪਾਸ ਆਪਣਾ ਹਸਪਤਾਲ ਵੀ ਆ ਗਏ ਨਹੀਂ? ਹਾਂਜੀ, ਇਸ ਸਰਦਾਰ ਹਾਂਜੀ। ਸਹੂਲਤਾਂ ਸਹੀ ਨੇ, ਗੈਸ ਵੀ ਹਜੇ ਨਹੀਂ ਹੈ। ਪਾਈਪਲਾਈਨ? ਪਾਈਪਲਾਈਨ ਉਧਰੋਂ ਨਾ ਬਾਹਰਲੇ ਬਾਜ਼ਾਰੋਂ ਜੇ ਗੁਜ਼ਰੀ ਦੀ ਹੈ, ਅੱਛਾ ਉਹ ਅਗਲੇ ਪਿੰਡ ਚਲ ਗਈ ਹੈ 571 ਦੇ ਵਿੱਚ। ਅੱਛਾ ਅੱਛਾ ਅੱਛਾ। ਤੇ ਇੱਥੇ ਨਾਲ ਹੀ 571 ਮੇਰੇ ਖਿਆਲ। ਹਾਂਜੀ ਆਪਣਾ ਜ਼ਿਲ੍ਹਾ ਫੈਸਲਾਬਾਦ ਹੈ। ਹਾਂਜੀ, ਉਦੋਂ ਨਾਲ ਨਨਕਾਣਾ ਸ਼ੁਰੂ ਕਿੱਥੇ ਲੱਗ ਹੁੰਦਾ? ਇਹ ਸਾਡੇ ਦੇ ਕੋਟ 71 ਤੋਂ ਉੱਪਰ ਨਨਕਾਣਾ ਜੀ। 71 ਐਂਡ ਫੈਸਲਾਬਾਦ ਦਾ? ਹਾਂਜੀ, ਐਂਡ ਆਖਰੀ ਦਾ ਅੱਛਾ ਅੱਛਾ 571। ਅੱਛਾ ਅੱਛਾ। ਇਹਦੇ ਸਾਹਮਣੇ ਹਸਪੀਟਲ ਦਾ ਗੇਟ ਹੈ। ਅੱਛਾ, ਆ ਸਾਹਮਣੇ ਜਿਹੜਾ ਜੀ ਪਿੰਡ ਦਾ ਹਸਪਤਾਲ। ਅੱਛਾ, ਇੱਥੇ ਕੋਈ ਡਾਕਟਰ ਡੂਕਟਰ ਆਉਂਦੇ ਨੇ ਹਾਂਜੀ ਹਾਂਜੀ ਜਿਹੜੀ ਮਿਲਦੀ ਦਵਾਈ ਸ਼ਵਾਈ ਹੈ? ਹਾਂਜੀ, ਦਵਾਈ ਸ਼ੁਰੂ। ਅੱਛਾ ਅੱਛਾ, ਠੀਕ ਹੋ ਗਿਆ। ਅੱਛਾ, ਗੁਰਦੁਆਰਾ ਕਿੱਥੇ ਥੋੜਾ ਕੋ ਸਾਨੂੰ ਦੱਸਿਆ ਕਿੱਥੇ ਰੱਖ ਉਹ ਉਧਰ ਮਸਜਿਦ ਵਾਲੀ ਚੌਂਕ ਵਾਲੀ ਜਾਣਾ। ਆਜੋ। ਉਹ ਜਿਹੜੀ ਗੁਰਦੁਆਰਾ ਵਾਲੀ ਜਗ੍ਹਾ ਨਾ ਜੀ, ਹਾਂ ਹਾਂ। ਉਹ ਵੇਚ ਵੂਚ ਗਏ ਸਨ, ਤੇ ਉਹ ਹੁਣ ਮੁਸਲਮਾਨ ਸਾਡੇ ਭਾਈਆਂ ਨੇ ਲੈ ਲਈ ਦੀ ਹੈ। ਜਿਹੜੇ ਉਧਰ ਆਏ ਹੋਣਗੇ ਉਹਨਾਂ ਹਾਂਜੀ, ਤੇ ਉਹ ਪਹਿਲੀ ਪੁਰਾਣੀਆਂ ਕੰਧਾਂ ਸਨ, ਫਿਰ ਡਿੱਗ ਡੁੱਗ ਗਈਆਂ, ਫਿਰ ਉਹਨਾਂ ਢਾਹ ਢੂ ਕੇ। ਬੜੀ 77 ਸਾਲ ਦੇ ਹੋ ਗਏ ਨੇ ਪਾਰਟੀਸ਼ਨ ਹੋਈ ਨੇ। ਹਾਂਜੀ, ਤੇ ਫਿਰ ਉਹਨਾਂ ਨੇ ਮਕਾਨ ਉੱਥੇ ਬਣਾ ਲਏ। ਸਹੀ ਸਹੀ ਸਹੀ। ਬਾਅਦ 47 ਦੀ, ਚਲੋ ਤੁਹਾਨੂੰ ਪਤਾ ਹੋਣਾ ਜਦੋਂ ਤੁਸੀਂ ਹੋਸ਼ ਸੰਭਾਲੀ, ਤੁਸੀਂ ਮਸਜਿਦ ਕਿਹੜੀ ਪੁਰਾਣੀ ਵੇਂਦੇ ਪਏ ਹੋ, ਕਿੱਥੇ ਕਰਕੇ ਸੀ? ਇਹ 47 ਤੋਂ ਪਹਿਲਾਂ ਦੀ ਹੈ ਜੀ?
ਉਸ ਤੋਂ ਪਹਿਲੇ ਦੇ ਸਾਡੀ ਉੱਚ ਜਿਹੜੀ ਹੈ ਨਾ ਇਹ ਵੀ ਇਹ ਫਿਰ 47 ਸਾਰੀ ਬਾਤ ਹੈ। ਚਲੋ ਤੁਹਾਡੀ ਮੇਰੀ ਉਮਰ ਵੀ ਚੱਲ ਤੇ ਏੜ ਬੇੜ ਤੇ ਆਈ ਨਾ ਤੇ ਤਕਰੀਬਨ ਇਹਦਾ ਮਤਲਬ ਜੇ ਤੁਸੀਂ ਉਹਦੇ ਵੇਖੀ ਤਾਂ ਪੁਰਾਣੀ ਇਹੀ ਹੋਣੀ 47 ਟਾਈਮ ਹੈ ਇਹ ਚੌਕ ਜੀ ਜਾਂ ਸਾਈਆਂ ਦਾ ਚਰਚ ਕਿੱਥੇ ਕਰਕੇ ਬਸ ਕੇ ਉਹ ਜਿਹੜੀ ਸਾਡਾ ਬਾਜ਼ਾਰ ਹੈ ਇਹ ਵੀ ਬਾਅਦ ਚ ਬਣਿਆ ਚਰਚ ਕਿ ਪਹਿਲਾਂ ਦਾ ਬਣਾ ਇਹ ਵੀ ਪਹਿਲੇ ਦਾ ਹੀ ਹੈ। ਸਾਡੀ ਹੋਸ਼ ਦੇ ਵਿੱਚ ਉਹੀ ਚਰਚ ਜੀ ਸੀ। ਅੱਛਾ ਚਰਚ ਆਇਆ ਸੀ ਉਦੋਂ ਹਾਂਜੀ ਹੈ। ਸ਼ਾਇਦ 47 ਤੋਂ ਪਹਿਲਾਂ ਦਾ ਹੋਵੇ ਜਿਵੇਂ ਤੁਸੀਂ ਕੋਲ ਸਾ ਕੀ ਕਰਦੇ ਕੋਰਨਾ ਦੇ ਵੱਡੀ ਕੁੜੀ ਖੇਡਦਾ ਹਾਂਜੀ ਕਬੱਡੀ ਖੇਲਦਾ ਤੇ ਪਿੰਡ ਚ। ਸਹੀ ਹੁਣ ਪੂਰਨ ਕਿੱਥੇ ਗਿਆ ਹੋਇਆ ਪੂਰਨ ਪਨੀਰੀ ਪੁੱਟਣ ਗਏ ਨੇ। ਲਾਭ ਹਾਂਜੀ। ਮੁੰਜੀ ਝੋਨੇ ਦੇ ਲਾਭ ਹੁੰਦੇ ਆ ਹਾਂਜੀ ਯਾਨੀ ਦਿਹਾੜੀ ਤੇ ਜਿਹੜਾ ਉਹ ਪੁੱਟ ਕੇ ਆਪ ਹੀ ਲਾਉਂਦੇ ਹੋ ਪੁੱਟ ਕੇ ਆਪੇ ਲਾਈ ਕਿੰਨੀ ਭਲਾ 8000 ਦਾ 8000 ਰੁਪਏ। ਪੁੱਟ ਕੇ ਲਾਉਣ ਦੀ ਹਾਂਜੀ ਕਿੱਲਾ ਜਿਹਨੇ ਪੁੱਟਣੇ ਵੀ ਆਪ ਤੇ ਲਾਣੀ ਆ ਆਪ ਹੀ ਲਾਣੀ ਹੈ ਤੇ ਪੁੱਟਣੀ। ਸਾਡੀ ਜਾਮਾ ਮਸਜਿਦ ਲੋ ਜੀ 47 ਤੋਂ ਪਹਿਲਾਂ ਦੀ ਮਸਜਿਦ ਜਿਹੜੀ ਤੇ ਉਦੋਂ ਤੇ ਕੱਚੀ ਸੀ ਤੇ ਬਾਅਦ ਚ ਸ਼ਹੀਦ ਕਰਕੇ ਕਿਉਂਕਿ ਨੀਵੀਆਂ ਮਸਜਿਦਾਂ ਜਦੋਂ ਹੋ ਜਾਂਦੀਆਂ ਜ਼ਾਹਿਰ ਬਾਤ ਫਿਰ ਉਹ ਤੋੜ ਭੰਨ ਕਰਕੇ ਸ਼ਹੀਦ ਕਰਕੇ ਤੇ ਫਿਰ ਦੁਬਾਰਾ ਜਿਹੜੀ ਉੱਚੀ ਕੀਤੀ ਗਈ ਦੁਬਾਰਾ ਤਮੀਰ ਕੀਤੀ ਗਈ ਬੜੀ ਬਿਊਟੀਫੁਲ ਖੂਬਸੂਰਤ ਬਣਾਈ ਮਸਜਿਦ ਜੀ। ਇਹ ਪਿੰਡ ਦਾ ਚੌਕ ਹੈ ਗੁਰਦੁਆਰਾ ਕਿੱਥੇ ਕਰਦੇ ਜਗ੍ਹਾ ਕਿੱਥੇ ਕਰਦੇ ਇਹ ਹੁਣ ਦੁਕਾਨ ਨਹੀਂ ਦੁਕਾਨਾਂ ਐਨਪਰ ਵਾਲੀ ਹਾਂ ਇਹ ਜਗ੍ਹਾ ਗੁਰਦੁਆਰੀ ਦੀ ਜਗ੍ਹਾ ਚਲੋ ਕਹਾਂਦੀ ਸੀ ਤੇ ਮਸ਼ਹੂਰ ਸੀ ਗੁਰਦੁਆਰੇ ਦੀ ਜਗ੍ਹਾ ਅੱਛਾ ਅੱਛਾ ਕਰਨੀ ਕਰਨੀ ਪੁਰਾਣੀ जामिया मस्जिद गौसिया अहले सुन्नत वल जमात हनफी बरेलवी चक नंबर 565 गा बेगर भी लो जी मस्जिद बड़ी प्यारी अंदर खजूर का दरस लगा उत्ते खजूरा भी लगी हुई हैं बहुत प्यारी मस्जिद बनाई हुई। ठीक है जी कर दो बंद 47 तो पहले वाली मस्जिद जी। रहना सज्जे पास। अच्छा जी कितने कर गए गुरुद्वारा पा ਹੈ ਜੀ ਹੁੰਦਾ ਸੀ। अच्छा अच्छा है चौक कैम सामने गली आ रही चढ़ते हो कह पहाड़ लेंदा ते सामने सामने मस्जिद है जगह कहते गुरुद्वारा हुंदा सी जी जगह इत्थे गुरुद्वारा साहब सी कित्थों तक हुंदा सी भला हां बहुत तक ਇਹ ਜਿਹੜਾ ਜੀ हां हां ਤੇ ਉਹ ਅੱਗੇ ਤੱਕ ਹੁੰਦਾ ਸੀ ਅੱਛਾ ਮਕਾਨ ਹੁੰਦੇ ਸਨ ਬਿਲਕੁਲ ਹੀ ਨੀਵੇਂ ਸਨ ਉਹ ਬਿਲਕੁਲ ਹੀ ਇੱਥੇ ਯਾਨੀ ਕਿ ਜਿਵੇਂ ਇਹ ਦਰਵਾਜ਼ਾ ਨਾ ਇਹਦੇ ਬਰਾਬਰ ਛੱਤ ਸੀ ਬਹੁਤ ਡੂੰਘੇ ਹੋ ਗਏ ਸਨ ਜਦੋਂ ਹੀ ਦੇਖਦੇ ਰਹੇ तो जी ਇਹ ਜਗ੍ਹਾ ਤੇ ਗੁਰਦੁਆਰਾ ਹੁੰਦਾ ਸੀ ਪਿੰਡ ਦਾ ਤੇ ਚਲੋ ਹੁਣ ਤੁਹਾਨੂੰ ਜਿਹੜਾ ਆਪਣਾ ਜਗਵਿੰਦਰ ਸਿੰਘ ਇਹਦੇ ਬਾਪੂ ਨੂੰ ਬੁਲਾਵਾਂਗਾ ਥੋੜਾ ਜਿਹਾ ਫਿਰ ਉਹਦੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਜਗਵਿੰਦਰ ਦਾ ਘਰ ਹੀ ਮੰਦਰੋਂ ਖਾਨਾ ਜਗਵਿੰਦਰ ਖੇਲਾ ਖੁਲਾ ਕੀ ਖੇਲਦੇ ਜੀ ਕੋਈ ਨਹੀਂ ਹੈ ਕੋਈ ਚੁੱਕ ਡੰਡਾ ਖੇਲੀਦਾ ਹੈ ਹਾਂ ਹਾਂ ਕੋਈ ਸ਼ੌਕ ਹੈ ਕ੍ਰਿਕਟ ਦਾ ਕੋਈ ਨਹੀਂ ਸ਼ੌਕ ਕ੍ਰਿਕਟ ਵੀ ਖੇਲੀ ਦੀ ਅੱਛਾ ਚੁੱਕ ਡੰਡਾ ਵੀ ਤੇ ਫੁੱਟਬਾਲ ਵੀ ਅੱਛਾ ਸਾਨੂੰ ਨਾ ਬੜੇ ਕਮੈਂਟਸ ਕਰਦੇ ਸੀ ਅਜੇ ਵੀ ਕਹਿ ਰਹੇ ਕਿ ਯਾਰ ਜਗਵਿੰਦਰ ਨਾਲ ਫਿਰ ਮਿਲੋ ਜਾ ਫਿਰ ਤੇ ਫਾਸਲਾ ਤੇ ਹੈ ਵੇ 40-45 ਕਿਲੋਮੀਟਰ ਤੇ ਹੈਗਾ ਠੀਕ ਹੈ ਜੀ ਕਿਉਂਕਿ ਵੀਰਾਂ ਨੂੰ ਲੈ ਕੇ ਚੱਲਣਾ ਹੁੰਦਾ ਵੀਰ ਕਹਿੰਦੇ ਕਿ ਦੁਬਾਰਾ ਫਿਰ ਉਹਨਾਂ ਨੂੰ ਮਿਲੋ ਤੇ ਅਸੀਂ ਪਹਿਲੀ ਵੀਡੀਓ ਵਿੱਚ ਜਿਹੜਾ ਕਿਹਾ ਸੀ ਇਹਨਾਂ ਦੀ ਮੈਂ ਵੀਡੀਓ ਬਣਾ ਕੇ ਆਇਆ ਜਦੋਂ ਤੁਸੀਂ ਮੁੰਜੀ ਲਾਣ ਦੇ ਸੀ ਬਾਹਰ
ਹਾਂਜੀ। ਅਸੀਂ ਪਹੁੰਚ ਗਏ ਉੱਤੇ ਹਾਂ ਬਲੌਗ ਬਣਾਉਣ ਵਾਸਤੇ। ਤੇ ਇਹਨਾਂ ਨੂੰ ਮੈਂ ਕਿਹਾ ਸੀ ਕਿ ਤੁਹਾਨੂੰ ਚੈਨਲ ਬਣਾ ਦਈਏ, ਅਗਰ ਤੁਸੀਂ ਦੇਖੋ ਨਾ ਰੂਟੀਨ ਨਾਲ ਰੋਜ਼ ਦੇ ਨਾਲ ਕੰਮ ਤੇ ਕਰਨਾ ਹੀ ਹੈ, ਕਿਉਂ ਹਾਂਜੀ। ਜਗਵਿੰਦਰ? ਕੰਮ ਨਹੀਂ ਆਪਣਾ ਛੱਡਣਾ, ਆਪਣਾ ਕੰਮ ਜਿਹੜਾ ਕਰਨਾ ਤੁਸੀਂ ਉਹੀ ਵੀਡੀਓ ਬਣਾਈ ਜਾਣੀ। ਜੋ ਵੀ ਕੰਮ ਕਰੋਗੇ ਨਾ, ਘਰੋਂ ਨਿਕਲੇ ਫਲਾਣੀ ਜਗ੍ਹਾ ਚੱਲੇ ਫਲਾਣਾ ਕੰਮ ਕਰ ਲਿਆ, ਆਪਣੀ ਨਾਲ ਵੀਡੀਓ ਬਣਾ ਲਈ, ਤੁਸੀਂ ਥੋੜੀ ਜਿੱਥੇ ਬਣਾ ਲਈ, ਠੀਕ ਹੈ ਨਾ? ਹਾਂਜੀ। ਡੇਲੀ ਦਾ ਵਲੌਗ ਇਹ ਡੇਲੀ ਰੂਟੀਨ ਜਿਹੜੀ ਆਪਾਂ ਜਿਹੜਾ ਕੰਮ ਕਰਨੇ ਆ ਨਾ, ਹਾਂਜੀ। ਤੁਸੀਂ ਉਹਦੇ ਵੀਡੀਓ ਰੋਜ਼ ਵੀਡੀਓ ਪਾਣੀ ਹੈ, ਠੀਕ। ਸ਼ੇਅਰ ਕਰ ਦੇਣੀ ਉੱਤੇ ਜਿਹੜਾ ਨਾ ਆਪਣੇ YouTube ਚੈਨਲ ਤੇ ਅਪਲੋਡ ਕਰਦੇ ਕਰੇ, ਠੀਕ ਹੈ? ਤੁਹਾਨੂੰ ਕਰਨਗੇ ਲਾਜ਼ਮੀ ਸਪੋਰਟ ਸਾਰੇ, ਸਹੀ ਆਪਣਾ ਕੰਮ ਵੀ ਨਾਲ ਕਰਦੇ ਰਹੇ, ਠੀਕ ਹੈ ਨਾ? ਓਕੇ ਚਲੋ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ ਹੋ ਜਾਏਗਾ, ਅਸੀਂ ਕਰਵਾ ਦਾਂਗੇ। ਜਦੋਂ ਮੋਨਟਾਈਜ਼ ਹੋ ਗਿਆ, ਚਲੋ ਕੋਈ ਨਾ ਕੋਈ ਤੁਹਾਡਾ ਗੁਜ਼ਾਰਾ ਮਜ਼ਾਰਾ ਨਾ ਆਉਣ ਲੱਗ ਪਏਗਾ, ਕੋਈ ਖਰਚਾ ਮੱਚਾ, ਠੀਕ ਹੈ ਨਾ? ਤਾਂ ਚੱਲਦਾ ਕੋਈ ਸਾਹ ਸੌਖਾ ਹੋ ਜਾਏਗਾ, ਹਾਂਜੀ ਠੀਕ ਹੈ ਨਾ? ਅਸੀਂ ਸਪੋਰਟ ਤੁਹਾਨੂੰ ਮੁਕੰਮਲ ਕਰਾਂਗੇ। ਠੀਕ ਹਾਂਜੀ ਤੂੰ ਵੀ ਕੋਈ ਮੱਝਾਂ ਛੱਜਾਂ ਰੱਖੀਆਂ ਹਾਂਜੀ ਕਿੰਨੀਆਂ? ਮਾਸ਼ਾਅੱਲਾ ਪਹਿਲੇ ਕਾਫੀ ਹੁੰਦੀਆਂ ਸਨ ਮੱਝਾਂ, ਹੂੰ ਤੇ ਹੁਣ ਮੇਰੇ ਕੋਲ ਦੋ ਨੇ, ਅੱਛਾ। 2 ਮੱਝਾਂ ਨੇ। ਹੂੰ ਤੇ ਵੱਡੇ ਭਾਈ ਨੇ, ਅਸੀਂ ਮਾਸ਼ਾਅੱਲਾ 5 ਭਾਈ ਹਾਂ, ਮੈਂ ਛੋਟਾ ਭਾਈ ਹਾਂ। ਤੇ ਇੱਕ ਭਾਈ SSG ਦੇ ਵਿੱਚ ਅੱਜ ਦੀ ਮੈਂ ਸ਼ਰਟ ਪਾਈ ਦੀ ਹੈ, ਅੱਛਾ ਅੱਛਾ ਤੇ ਉਹ ਸੋਈਏ ਰੁਕ ਗਿਆ ਹੈ। ਅੱਛਾ ਕੋਈ ਗੱਲ ਨੀ। ਹਾਂਜੀ, ਤੇ ਉਹਨਾਂ ਆਖਿਆ ਤਾਂ ਤੂੰ ਘਰ ਰਿਹਾ ਕਰ, ਹੂੰ ਜ਼ਿਮੀਦਾਰ ਦਾ ਸਵਾਲ ਹੈ, ਬਾਕੀ ਖਰਚੇ ਅਸੀਂ ਜਾਣੀ ਸਾਡਾ ਕੰਮ ਲਿਆਣੇ ਤੇ ਉਹ ਸਾਰੀ ਸਪੋਰਟ ਕਰਦੇ। ਪੁਰਾਣਾ ਘਰ ਕੋਈ ਨਹੀਂ ਜਿੱਥੇ ਭਾਗ ਹੋ ਰਹਿੰਦਾ, ਨਹੀਂ ਜੀ, ਦੁਬਾਰੇ ਬਣੇ ਸਾਰੇ ਜੋ ਵੀ ਨਹੀਂ ਸਾਰੇ। ਹੁੰਦੇ ਨੇ, ਕਿੰਨਾ ਜਣਾ ਦੀਵਾਰ ਦੇ ਹਾਂਜੀ। ਵਿੱਚ ਚਲਾ ਗਿਆ। ਕੋਈ ਨਹੀਂ। ਸਹੀ ਢਾ ਕੇ ਲੋਕੀ ਨਵੇਂ ਬਣਾ ਲੈਂਦੇ। ਹਾਂਜੀ ਹਾਂਜੀ ਹੋਰ ਜੀ ਬੰਦਾ ਕੋਈ ਗੱਲਬਾਤ ਨਾ ਕੋਈ ਨਹੀਂ ਕੋਣ ਨਹੀਂ ਨਹੀਂ ਇਹ ਤਾਂ ਬੋਲਦਾ ਨਹੀਂ, ਬੋਲਿਆ ਕਰਦੇ ਯਾਰ, ਕਦੀ ਬਣਾਈ ਨਹੀਂ ਨਾ ਵੀਡੀਓ। ਉਹ ਗੱਲਾਂ ਕਰਨੀਆਂ ਸਮਝ ਕੇ ਕਿ ਆਪਣੇ ਯਾਰ ਦੋਸਤ ਨੇ ਸਾਰੇ ਵਾਹ ਉਹਨਾਂ ਨਾਲ ਗੱਲਾਂ ਕਰਨੇ ਆ, ਇਹ ਨਹੀਂ ਸਮਝਣਾ ਮੋਬਾਈਲ ਸਮਝਣੇ ਵਿੱਚ ਬੰਦੇ ਸਾਨੂੰ ਕਹਿੰਦੇ ਪਏ। ਸਹੀ ਜੇ ਵੇਖਾਂਗੇ ਇਹਦੇ ਨਾਲ ਗੱਲਾਂ ਕਰਨਾ ਤੇ ਵੇਖਣਾ ਕਹਣਾ ਵੀ ਇਹ ਆਪਣੇ ਆਪ ਭੌਂਕ ਜਾ ਰਿਹਾ ਵਾਹ ਕਿ ਮੋਬਾਈਲ ਗੱਲਾਂ ਉਹਨੇ ਕਿਹਦੇ ਨਾਲ ਕਰਦਾ। ਹਾਂਜੀ ਇਹਨੂੰ ਦੋਸਤ ਬਣਾਉਣਾ ਇੰਜ ਸਮਝੋ ਕਿ ਤੁਹਾਨੂੰ ਅੱਗੇ ਜਿਹੜੇ ਸਾਹਮਣੇ ਵਹਿੰਦੇ ਪਏ ਜਿਵੇਂ ਤੂੰ ਮੈਂ ਗੱਲ ਕਰਨ ਦੇ ਇੰਜ ਸਮਝਣਾ ਇਹਦੇ ਵਿੱਚ ਬੰਦਾ ਹੈ, ਠੀਕ ਉਹਦੇ ਨਾਲ ਮੈਂ ਗੱਲ ਕਰਨਾ, ਸਹੀ ਇਹ ਦਿਨ ਚ ਰੱਖ ਬੋਲੀ ਜਾਣਾ, ਠੀਕ ਹੈ? ਮੈਂ ਗੱਲ ਕਰੀ ਜਾਣੀ ਜਿਵੇਂ ਜੇ ਬੰਦੇ ਨਾਲ ਕਰਨੀ ਹੈ, ਠੀਕ ਹੈ? ਚੱਕਣਾ ਚਾਹੀਦਾ ਯਾਰ। ਆ ਗਿਆ ਜੀ ਪੂਰਨ ਚੰਦ, ਉਹ ਕਿੱਥੇ ਪਿਛਲੀ ਗਾੜੀ ਤੇ ਬਹਿ ਕੇ ਚਲਾਈ ਜਾਣਾ ਹੈ? ਵਾਹ ਜੀ ਵਾਹ, ਡਰਾਈਵਰੀਆਂ ਦਾ ਕਰਨੀ ਪੈਣੀ ਹੈ। ਲੋ ਜੀ ਪੱਠੇ ਲੈ ਕੇ ਆ ਰਿਹਾ ਭਾਈ। ਇੱਧਰ ਲੈਂਦੇ ਪੰਜਾਬ ਚ ਇੰਜ ਹੀ ਨੇ, ਬਸ ਕਿਸੇ ਨੇ ਅੱਗੇ ਸੱਡਾ ਜੋਇਆ ਹੁੰਦਾ ਝੋਟਾ ਜਿਹਨੂੰ ਕਹਿੰਦੇ ਆਪਾਂ, ਹਾਂਜੀ ਤੇ ਕਈਆਂ ਨੇ ਅੱਗੇ ਜਿਹੜੀ ਉਹ ਗਾਵਾਂ ਵੱਛੇ ਜੋਏ ਹੁੰਦੇ ਨੇ, ਤੇ ਇੰਜ ਹੀ ਪੱਠੇ ਲੈ ਕੇ ਆਉਂਦੇ ਨੇ। ਕਦੀ ਖੋਤੀਆਂ ਹੁੰਦੀਆਂ ਹਨ, ਲੇਕਿਨ ਹੁਣ ਖੋਤੀਆਂ ਕੋਈ ਨਹੀਂ। ਖੋਤੀ ਮਹਿੰਗੀ ਬਹੁਤ ਹੋ ਗਈ ਹੈ ਖੋਤੀਆਂ ਦੇ। ਹਾਂਜੀ ਹਾਂ ਫਾਇਦਾ ਇਸ ਮਾਲ ਦੇ ਵਿੱਚ ਹੈ ਜੀ, ਹਾਂਜੀ ਕੋਟੀਆਂ ਨਹੀਂ ਕੋਈ ਗੱਲ। ਜਗਵਿੰਦਰ ਤੁਸੀਂ ਵੀ ਕੋ ਰੱਖਿਆ ਹੈ ਨਾ ਸਾਡੇ ਕੋਲ ਇੱਕ ਹੀ ਹੈ, ਇਹਨਾਂ ਕੋਲ ਹੈ ਹੈ ਇੱਕ ਹੈ ਸਾਡੇ ਕੋਲ। ਜਿਹੜੀ ਹੈ ਖੋਤੀ ਰੇੜੀ ਵੀ ਹੈ, ਹਾਂਜੀ ਤੇ ਮੱਝਾਂ ਮੁੱਝਾਂ ਕਿੰਨੀਆਂ ਨੇ? ਮੱਝਾਂ ਆਹੀ ਹੈ, 2 ਮੱਝਾਂ ਨੇ, ਹਾਂ ਛੋਟੀਆਂ ਹੀ ਨੇ ਜੀ, ਤੇ ਇੱਕ ਆਹ ਬੱਚਾ ਇੱਧਰ ਪੂਰਨ ਕੇ ਲਈਆਂ ਨੇ ਦਿਹਾੜੇ ਤੇ। ਹਾਂ ਦਿਹਾੜੇ ਤੇ ਨਹੀਂ ਕਿਸੇ ਦੀਆਂ।